ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਸਪ੍ਰਿੰਗਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਅਕਤੂਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ। ਜਵਾਬੀ ਪੜ੍ਹਾਈ। ਯਸਾਇਆ: ਵੇਖੋ, ਰੱਬ ਮੇਰੀ ਮੁਕਤੀ ਏ, ਮੈਂ ਉਹਦੇ ਤੇ ਤਵੱਕਲ ਕਰਾਂਗਾ ਤੇ ਨਾ ਡਰਾਂਗਾ, ਕਿਉਂਕਿ ਯਹੋਵਾ ਮੇਰਾ ਜ਼ੋਰ ਏ ਤੇ ਉਹ ਮੇਰੀ ਮੁਕਤੀ ਹੋਇਆ ਏ। ਤੇ ਤੁਸੀਂ ਖੁਸ਼ ਹੋ ਕੇ ਮੁਕਤੀ ਦੇ ਚਸ਼ਮਿਆਂ ਤੋਂ ਪਾਣੀ ਭਰੋਗੇ, ਤੇ ਉਸ ਵੇਲੇ ਤੁਸੀਂ ਆਖੋਗੇ ਵੀ ਖੁਦਾਵੰਦ ਦੀ ਸਤਾਇਸ਼ ਕਰੋ, ਉਹਦੇ ਤੋਂ ਦੁਆ ਮੰਗੋ, ਲੋਕਾਂ ਦੇ ਵਿਚਕਾਰ ਉਹਦੇ ਕੰਮਾਂ ਦਾ ਬਿਆਨ ਕਰੋ ਤੇ ਆਖੋ ਵੀ ਉਹਦਾ ਨਾਂ ਉੱਚਾ ਏ। ਖੁਦਾਵੰਦ ਦੀ ਮਦਦ ਸਰਾਈ ਕਰੋ, ਕਿਉਂਕਿ ਉਹਨੇ ਜਲਾਲੀ ਕੰਮ ਕੀਤੇ ਜਿਨ੍ਹਾਂ ਨੂੰ ਜੱਗ ਜਾਣਦਾ ਹੈ। ਐਸੇ ਹੁਣ ਦੀ ਵਸਣ ਵਾਲੀ, ਤੂੰ ਚਿੱਲਾ ਤੇ ਲਲਕਾਰ, ਕਿਉਂਕਿ ਤੇਰੇ ਵਿੱਚ ਇਸਰਾਏਲ ਦਾ ਕਦੂਸ ਬਜ਼ੁਰਗ ਏ। ਜਿਹਦਾ ਦਿਲ ਕਾਇਮ ਏ, ਤੂੰ ਉਹਨੂੰ ਸਲਾਮਤ ਰੱਖੇਂਗਾ, ਕਿਉਂਕਿ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂਕਿ ਖੁਦਾਵੰਦ ਯਹੋਵਾ ਹਮੇਸ਼ਾ ਦੀ ਚਟਾਨ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਐ ਖੁਦਾਵੰਦ, ਤੂੰ ਮੈਨੂੰ ਸ਼ਿਫਾ ਬਖਸ਼ੇ ਤੇ ਮੈਂ ਸ਼ਿਫਾ ਪਾਵਾਂਗਾ, ਤੂੰ ਹੀ ਬਚਾਵੇਂ ਤੇ ਮੈਂ ਬਚਾਂਗਾ, ਤੂੰ ਮੇਰਾ ਫਖਰ ਹੈ। ਜ਼ਬੂਰ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ, ਉਹ ਕਾਦਰ ਮੁਤਲਿਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਖੁਦਾ ਹੈ ਜਿਹਦੇ ਉੱਤੇ ਮੇਰਾ ਤਵੱਕਲ ਏ। ਕਿਉਂਕਿ ਉਹ ਤੈਨੂੰ ਸਿਆਦ ਦੇ ਫੰਦੇ ਤੇ ਮੁਹਲਕ ਵਬਾ ਤੋਂ ਛੁਡਾਏਗਾ, ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸਚਾਈ ਢਾਲ ਤੇ ਸਿਪਰ ਨੇ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਂਗਾ ਤੇ ਨਾ ਦਿਨ ਨੂੰ ਉਡਣ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੀਰਾਨ ਕਰਦੀ ਏ। ਪਰ ਤੂੰ, ਐ ਖੁਦਾਵੰਦ, ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂਕਿ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ, ਕਿਉਂਕਿ ਉਹਨੇ ਮੇਰੇ ਨਾਲ ਦਿਲ ਲਾਇਆ ਹੈ। ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂਕਿ ਉਹਨੇ ਮੇਰਾ ਨਾਮ ਪਛਾਣਿਆ ਹੈ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਆਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਅਮਾਲ। ਤੇ ਰਸੂਲ ਬੜੀ ਕੁਦਰਤ ਦੇ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ ਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਅਮਾਲ। ਤੇ ਰਸੂਲਾਂ ਦੇ ਹੱਥਾਂ ਵਿੱਚੋਂ ਬਹੁਤ ਸਾਰੇ ਨਿਸ਼ਾਨ ਤੇ ਅਜੀਬ ਕੰਮ ਲੋਕਾਂ ਵਿੱਚ ਜ਼ਾਹਰ ਹੁੰਦੇ ਸੀ, ਤੇ ਉਹ ਸਾਰੇ ਇੱਕ ਦਿਲ ਹੋ ਕੇ ਸੁਲੇਮਾਨ ਦੇ ਬਰਾਂਡੇ ਵਿੱਚ ਇਕੱਠੇ ਹੁੰਦੇ ਸੀ। ਤੇ ਈਮਾਨ ਲਿਆਉਣ ਵਾਲੇ ਮਰਦ ਤੇ ਔਰਤਾਂ ਖੁਦਾਵੰਦ ਦੀ ਕਲੀਸਿਆ ਵਿੱਚ ਹੋਰ ਵੀ ਕਸਰਤ ਨਾਲ ਆ ਮਿਲੇ। ਇੱਥੇ ਤੀਕਰ ਵੀ ਲੋਕ ਬਿਮਾਰਾਂ ਨੂੰ ਸੜਕਾਂ ਤੇ ਲਿਆ ਲਿਆ ਕੇ ਤੇ ਖਟੋਲਿਆਂ ਉੱਤੇ ਲੰਮੇ ਪਾਉਂਦੇ ਸੀ, ਤਾਂ ਜੋ ਜਦੋਂ ਪਤਰਸ ਆਏ ਤੇ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਪੈ ਜਾਵੇ। ਤੇ ਯਰੂਸ਼ਲਮ ਦੇ ਚਾਰੋਂ ਪਾਸੇ ਦੇ ਸ਼ਹਿਰਾਂ ਤੋਂ ਵੀ ਲੋਕ ਬਿਮਾਰਾਂ ਤੇ ਨਾਪਾਕ ਰੂਹਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ, ਜਿਹੜੇ ਕਸਰਤ ਨਾਲ ਇਕੱਠੇ ਹੁੰਦੇ ਸੀ, ਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸੀ। ਅਮਾਲ। ਤੇ ਯਾਫਾ ਵਿੱਚ ਇੱਕ ਚੇਲਨ ਸੀ ਤਬੀਤਾ ਨਾਮ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਤੇ ਖੈਰਾਤ ਕਰਦੀ ਸੀ। ਤੇ ਉਹਨਾਂ ਦਿਨਾਂ ਵਿੱਚ ਹੀ ਏਦਾਂ ਹੋਇਆ ਵੀ ਉਹ ਬਿਮਾਰ ਹੋ ਕੇ ਮਰ ਗਈ ਤੇ ਉਹਨੂੰ ਨਵਾ ਕੇ ਬਾਲਾਖਾਨਾ ਵਿੱਚ ਰੱਖ ਦਿੱਤਾ। ਤੇ ਕਿਉਂਕਿ ਲੁੱਦਾ ਯਾਫਾ ਦੇ ਕੋਲ ਹੀ ਸੀ, ਸ਼ਾਗਿਰਦਾਂ ਨੇ ਇਹ ਸੁਣ ਕੇ ਵੀ ਪਤਰਸ ਉੱਥੇ ਹੀ ਹੈ, 2 ਬੰਦੇ ਘੱਲੇ
ਤੇ ਉਹਦੇ ਅੱਗੇ ਮਿਹਨਤ ਕੀਤੀ ਵੀ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ। ਪਤਰਸ ਉੱਠ ਕੇ ਉਹਨਾਂ ਦੇ ਨਾਲ ਟੁਰ ਪਿਆ। ਜਦੋਂ ਅਪੜਿਆ ਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ ਤੇ ਸਾਰੀਆਂ ਬੇਵਾ ਰੋਂਦੀਆਂ ਹੋਈਆਂ ਉਹਦੇ ਕੋਲ ਖੜੀਆਂ ਹੋਈਆਂ ਤੇ ਜਿਹੜੇ ਕੁਰਤੇ ਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ ਵਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ ਤੇ ਗੋਡੇ ਟੇਕ ਕੇ ਦੁਆ ਕੀਤੀ। ਫਿਰ ਲਾਸ਼ ਵੱਲ ਮੁਤਵੱਜੋ ਹੋ ਕੇ ਆਖਿਆ, ਐ ਤਬੀਤਾ ਉੱਠ। ਤੇ ਉਹਨੇ ਅੱਖਾਂ ਖੋਲ੍ਹ ਦਿੱਤੀਆਂ ਤੇ ਪਤਰਸ ਨੂੰ ਵੇਖਿਆ ਤੇ ਉੱਠ ਬੈਠੀ। ਉਹਨੇ ਹੱਥ ਫੜ ਕੇ ਉਹਨੂੰ ਉਠਾਇਆ ਤੇ ਮੁਕੱਦਸਾਂ ਤੇ ਬੇਵਾਂ ਨੂੰ ਬੁਲਾ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਸਪੁਰਦ ਕੀਤਾ। ਕਰੰਥੀਓ, ਪੌਲੁਸ ਜਿਹੜਾ ਰੱਬ ਦੀ ਮਰਜ਼ੀ ਨਾਲ ਯਿਸੂ ਮਸੀਹ ਦਾ ਚੇਲਾ ਹੋਣ ਲਈ ਬੁਲਾਇਆ ਗਿਆ। ਅਮਾਲ, ਜਦੋਂ ਇਤਾਲੀਆ ਨੂੰ ਸਾਡਾ ਜਾਣਾ ਠਹਿਰ ਗਿਆ, ਉੱਥੋਂ ਅਸੀਂ ਰਵਾਨਾ ਹੋਏ ਤੇ ਕਿਪਰਸ ਦੀ ਆੜ ਵਿੱਚ ਹੋ ਕੇ ਚੱਲੇ, ਇਸ ਲਈ ਪਈ ਹਵਾ ਮੁਖਾਲਫ ਸੀ। ਥੋੜ੍ਹੀ ਦੇਰ ਇੱਕ ਬੜੀ ਤੂਫਾਨੀ ਹਵਾ ਜਿਹੜੀ ਯੂਰਕਲੂਨ ਅਖਵਾਂਦੀ ਏ ਕਰੀਤੇ ਤੋਂ ਜਹਾਜ਼ ਉੱਤੇ ਆਈ ਤੇ ਜਦੋਂ ਜਹਾਜ਼ ਹਵਾ ਦੇ ਕਾਬੂ ਵਿੱਚ ਆ ਗਿਆ ਤੇ ਉਹਦਾ ਸਾਹਮਣਾ ਨਾ ਕਰ ਸਕਿਆ ਤੇ ਅਸੀਂ ਲਾਚਾਰ ਹੋ ਕੇ ਉਹਨੂੰ ਵਗਣ ਦਿੱਤਾ। ਤੇ ਜਦੋਂ ਬਹੁਤ ਦੇਰ ਤੀਕਰ ਨਾ ਸੂਰਜ ਨਜ਼ਰ ਆਇਆ ਨਾ ਤਾਰੇ ਤੇ ਤੇਜ਼ ਹਨੇਰੀ ਚੱਲ ਰਹੀ ਸੀ ਤੇ ਅਖੀਰ ਸਾਨੂੰ ਅਪੜਨ ਦੀ ਉਮੀਦ ਬਿਲਕੁਲ ਨਾ ਰਹੀ। ਤੇ ਜਦੋਂ ਬਹੁਤ ਫਾਕਾ ਕਰ ਬੈਠੇ ਤੇ ਪੌਲੁਸ ਨੇ ਉਹਨਾਂ ਦੇ ਵਿਚਕਾਰ ਖੜੇ ਹੋ ਕੇ ਆਖਿਆ, ਮੈਂ ਤੁਹਾਨੂੰ ਨਸੀਹਤ ਕਰਦਾ ਵਾਂ ਵੀ ਖਾਤਰ ਜਮ੍ਹਾਂ ਰੱਖੋ, ਕਿਉਂ ਜੇ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਜਹਾਜ਼ ਦਾ। ਕਿਉਂ ਜੇ ਰੱਬ ਜਿਹਦਾ ਮੈਂ ਆ ਤੇ ਜਿਹਦੀ ਇਬਾਦਤ ਵੀ ਕਰਦਾ ਹਾਂ, ਉਹਦੇ ਫਰਿਸ਼ਤੇ ਨੇ ਐਸੇ ਰਾਤ ਮੇਰੇ ਕੋਲ ਆ ਕੇ ਆਖਿਆ, ਐ ਪੌਲੁਸ ਨਾ ਡਰ, ਜ਼ਰੂਰ ਹੈ ਵੀ ਤੂੰ ਕੈਸਰ ਦੇ ਸਾਹਮਣੇ ਹਾਜ਼ਰ ਹੋਵੇਂ ਤੇ ਵੇਖ ਜਿੰਨੇ ਲੋਕ ਤੇਰੇ ਨਾਲ ਜਹਾਜ਼ ਉੱਤੇ ਸਵਾਰ ਨੇ ਉਹਨਾਂ ਸਾਰਿਆਂ ਦੀ ਰੱਬ ਨੇ ਤੇਰੀ ਖਾਤਰ ਜਾਨ ਬਖਸ਼ੀ ਏ। ਇਸ ਲਈ ਐ ਸਾਹਿਬੋ, ਖਾਤਰ ਜਮ੍ਹਾਂ ਰੱਖੋ, ਕਿਉਂ ਜੇ ਮੈਂ ਰੱਬ ਦਾ ਯਕੀਨ ਕਰਦਾ ਹਾਂ, ਜਿਵੇਂ ਮੈਨੂੰ ਆਖਿਆ ਗਿਆ ਏ ਉੱਦਾਂ ਹੀ ਹੋਵੇਗਾ। ਫਿਰ ਉਹਨਾਂ ਸਾਰਿਆਂ ਦੀ ਖਾਤਰ ਜਮ੍ਹਾਂ ਹੋਈ ਤੇ ਉਹ ਆਪ ਵੀ ਖਾਣਾ ਖਾਣ ਲੱਗੇ ਤੇ ਅਸੀਂ ਸਾਰੇ ਮਿਲ ਕੇ ਜਹਾਜ਼ ਵਿੱਚ 276 ਬੰਦੇ ਸੀ ਤੇ ਉਸ ਮੰਦਰ ਵਿੱਚ ਛੱਡ ਦਿੱਤੇ ਗਏ। ਅਮਾਲ, ਜਦੋਂ ਅਸੀਂ ਅਪੜ ਗਏ ਤੇ ਜਾਣਿਆ ਵੀ ਇਸ ਟਾਪੂ ਦਾ ਨਾਮ ਮਲੀਤੇ ਹੈ ਤੇ ਉਹਨਾਂ ਅਜਨਬੀਆਂ ਨੇ ਸਾਡੇ ਉੱਤੇ ਖਾਸ ਮਿਹਰਬਾਨੀ ਕੀਤੀ, ਕਿਉਂ ਜੇ ਮੀਂਹ ਦੀ ਝੜੀ ਤੇ ਜਾੜੇ ਦੀ ਵਜ੍ਹਾ ਤੋਂ ਉਹਨਾਂ ਨੇ ਅੱਗ ਬਾਲ ਕੇ ਸਾਡੀ ਸਾਰਿਆਂ ਦੀ ਖਾਤਰ ਕੀਤੀ। ਜਦੋਂ ਪੌਲੁਸ ਨੇ ਲੱਕੜੀਆਂ ਦਾ ਗੱਠਾ ਜਮ੍ਹਾਂ ਕਰਕੇ ਅੱਗ ਵਿੱਚ ਸੁੱਟਿਆ ਤੇ ਇੱਕ ਸੱਪ ਗਰਮੀ ਪਾਰੋਂ ਨਿਕਲਿਆ ਤੇ ਉਹਦੇ ਹੱਥ ਉੱਤੇ ਚੜ ਗਿਆ ਤੇ ਉਹਨੇ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਤੇ ਉਹਨੂੰ ਕੁਝ ਨੁਕਸਾਨ ਨਾ ਹੋਇਆ ਤੇ ਉਹ ਪੂਰੇ 2 ਵਰ੍ਹੇ ਆਪਣੇ ਕਿਰਾਏ ਦੇ ਘਰ ਵਿੱਚ ਰਹਿੰਦਾ ਰਿਹਾ ਤੇ ਜਿਹੜੇ ਉਹਦੇ ਕੋਲ ਆਉਂਦੇ ਸੀ ਸਾਰਿਆਂ ਨੂੰ ਮਿਲਦਾ ਰਿਹਾ ਤੇ ਕਮਾਲ ਦਲੇਰੀ ਨਾਲ ਬਗੈਰ ਰੋਕ ਟੋਕ ਤੋਂ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਦਾ ਤੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਸਿਖਾਉਂਦਾ ਰਿਹਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਹੈ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਵੀ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬੇਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਸਿਹਤ ਦੇ ਨਾਮ ਨਿਹਾਦ ਜਿਸਮਾਨੀ ਕਾਨੂੰਨਾਂ ਦੀ ਫਰਮਾਬਰਦਾਰੀ ਨੇ ਬਿਮਾਰੀ ਨੂੰ ਚੈੱਕ ਨਹੀਂ ਕੀਤਾ। ਜਦੋਂ ਤੋਂ ਇਨਸਾਨ ਦੇ ਬਣਾਏ ਹੋਏ ਮਾਦੀ ਨਜ਼ਰੀਆਂ ਨੇ ਰੂਹਾਨੀ ਸੱਚਾਈ ਦੀ ਥਾਂ ਲੈ ਲਈ ਏ, ਬਿਮਾਰੀਆਂ ਵਿੱਚ ਇਜ਼ਾਫਾ ਹੋਇਆ ਹੈ। ਤੁਸੀਂ ਆਖਦੇ ਹੋ ਭਈ ਬਦਹਜ਼ਮੀ, ਥਕਾਵਟ, ਬੇਖਾਬੀ, ਮਿਹਦੇ ਦੀ ਤਕਲੀਫ ਤੇ ਸਿਰ ਦਰਦ ਦੀ ਵਜ੍ਹਾ ਬਣਦੀ ਏ। ਫਿਰ ਤੁਸੀਂ ਆਪਣੇ ਜ਼ਿਹਨ ਨਾਲ ਰਾਬਤਾ ਕਰਦੇ ਹੋ ਇਹ ਯਾਦ ਕਰਨ ਲਈ ਵੀ ਕਿਹੜੀ ਸ਼ੈ ਤੁਹਾਨੂੰ ਤਕਲੀਫ ਦੇ ਰਹੀ ਏ। ਜਦੋਂ ਤੁਹਾਡਾ ਇਲਾਜ ਸਾਰੀ ਗੱਲ ਨੂੰ ਭੁੱਲਣ ਵਿੱਚ ਪੋਸ਼ੀਦਾ ਹੁੰਦਾ ਏ, ਕਿਉਂ ਜੇ ਮਾਦੇ ਵਿੱਚ ਆਪਣਾ ਕੋਈ ਅਹਿਸਾਸ ਨਹੀਂ ਹੁੰਦਾ ਤੇ ਇਨਸਾਨੀ ਸਿਆਣੀ ਏ ਜਿਹੜੀ ਸਾਰੀ ਪੀੜ ਪੈਦਾ ਕਰ ਸਕਦੀ ਏ।
मैं अपने पढ़न वालिਆਂ ਨੂੰ ਇਲਾਹੀ ਸਿਆਣ ਦੇ ਕਾਨੂੰਨ ਦੀ ਤੇ ਮਾਦੇ ਤੇ ਹਿਫਜ਼ਾਨੇ ਸਿਹਤ ਦੇ ਫਰਜ਼ੀ ਕਾਨੂੰਨ ਦੀ ਤਸ਼ਰੀਹੀ ਮਿਸਾਲ ਪੇਸ਼ ਕੀਤੀ ਹੈ। ਇੱਦਾਂ ਦੀ ਮਿਸਾਲ ਜਿਹਦੇ ਵਿੱਚ ਕ੍ਰਿਸਚਨ ਸਾਇੰਸ ਦੀ ਇਲਤਜਾ ਬਿਮਾਰ ਨੂੰ ਸ਼ਿਫਾ ਦਿੰਦੀ ਹੈ। ਫਰਜ਼ ਕਰੋ ਇੱਕ ਨਫਸਿਆਤੀ ਮਰੀਜ਼ ਦਾ ਟਰਾਇਲ ਹੁੰਦਾ ਹੈ, ਜਿੱਦਾਂ ਕੋਈ ਅਦਾਲਤ ਵਿੱਚ ਟਰਾਇਲ ਚੱਲਦੇ ਨੇ। ਇੱਕ ਬੰਦੇ ਉੱਤੇ ਜਿਗਰ ਦੀ ਸ਼ਿਕਾਇਤ ਲਾਉਣ ਦਾ ਇਲਜ਼ਾਮ ਲੱਗਦਾ ਹੈ। ਮਰੀਜ਼ ਬੁਖਾਰ ਮਹਿਸੂਸ ਕਰਦਾ ਹੈ, ਸੋਚਦਾ ਹੈ ਤੇ ਫਿਰ ਟਰਾਇਲ ਸ਼ੁਰੂ ਹੁੰਦਾ ਹੈ। ਇਸਤਗਾਸਾ ਲਈ ਗਵਾਹ ਬੁਲਾਇਆ ਜਾਂਦਾ ਹੈ। ਇੱਕ ਗਵਾਹ ਇੱਦਾਂ ਗਵਾਹੀ ਦਿੰਦਾ ਹੈ, ਮੈਂ ਸਿਹਤ ਦੇ ਕਾਨੂੰਨਾਂ ਦੀ ਨੁਮਾਇੰਦਗੀ ਕਰਦਾ ਹਾਂ। ਮੈਂ ਫਲਾਂ ਰਾਤ ਨੂੰ ਉੱਥੇ ਮੌਜੂਦ ਸੀ ਜਦੋਂ ਕੈਦੀ ਜਾਂ ਮਰੀਜ਼ ਇੱਕ ਬਿਮਾਰ ਦੋਸਤ ਦੇ ਨਾਲ ਵੇਖਿਆ ਗਿਆ। ਭਾਵੇਂ ਮੈਂ ਇਨਸਾਨੀ ਅਮੂਰ ਦੀ ਨਿਗਰਾਨੀ ਕਰਦਾ ਹਾਂ, ਮੈਂ ਜ਼ਾਤੀ ਤੌਰ 'ਤੇ ਇੱਦਾਂ ਦੇ ਵਾਕਿਆਤ ਦਾ ਸ਼ਿਕਾਰ ਹੋਇਆ ਹਾਂ। ਮੈਨੂੰ ਚੁੱਪ ਰਹਿਣ ਲਈ ਆਖਿਆ ਗਿਆ ਸੀ ਜਦੋਂ ਤੀਕਰ ਵੀ ਇੱਦਾਂ ਦੇ ਟਰਾਇਲ ਲਈ ਬੁਲਾਇਆ ਨਹੀਂ ਜਾਂਦਾ, ਜਦੋਂ ਮੈਨੂੰ ਕੇਸ ਵਿੱਚ ਗਵਾਹੀ ਲਈ ਇਜਾਜ਼ਤ ਦਿੱਤੀ ਜਾਵੇਗੀ। ਇਹਦੇ ਬਾਵਜੂਦ ਮੇਰੇ ਅਸੂਲਾਂ ਦੇ ਖਿਲਾਫ ਜਾਂਦਿਆਂ ਹੋਏ ਮੁਲਜ਼ਮ ਨੂੰ ਹਰ ਹਫ਼ਤੇ ਰਾਤ ਨੂੰ ਬਿਮਾਰ ਦੇ ਨਾਲ ਵੇਖਿਆ ਗਿਆ ਹੈ। ਜਦੋਂ ਬਿਮਾਰ ਬੰਦਾ ਧਰਿਆਇਆ ਸੀ, ਮੁਲਜ਼ਮ ਨੇ ਉਹਨੂੰ ਡਰਿੰਕ ਪੇਸ਼ ਕੀਤੀ। ਇਸ ਸਭ ਦੇ ਦੌਰਾਨ ਮੁਲਜ਼ਮ ਆਪਣੇ ਰੋਜ਼ਾਨਾ ਦੇ ਕੰਮ ਕਰਦਾ, ਬੇਕਾਇਦਾ ਵਕਫਿਆਂ ਨਾਲ ਖਾਣਾ ਖਾਂਦਾ, ਕਈ ਵਾਰੀ ਅੱਛਾ ਖਾਸਾ ਖਾਣਾ ਖਾਣ ਤੋਂ ਫੌਰਨ ਬਾਅਦ ਸੌਂ ਜਾਂਦਾ ਸੀ। ਅਖੀਰ ਉਹਨੇ ਜਿਗਰ ਦੀ ਸ਼ਿਕਾਇਤ ਕੀਤੀ, ਜਿਹਨੂੰ ਮੈਂ ਇੱਕ ਜੁਰਮ ਸਮਝਦਾ ਹਾਂ। ਜਿੱਥੇ ਤੀਕਰ ਮੇਰਾ ਖਿਆਲ ਹੈ, ਇਹ ਜੁਰਮ ਮੌਤ ਦੀ ਸਜ਼ਾ ਦੇ ਕਾਬਲ ਸਮਝਿਆ ਜਾਂਦਾ ਹੈ। ਇਸ ਲਈ ਮੈਂ ਇਸ ਮਾਦੀ ਬੰਦੇ ਨੂੰ ਸਟੇਟ ਮਤਲਬ ਬਦਨ ਵੱਲੋਂ ਗ੍ਰਿਫਤਾਰ ਕਰਵਾਇਆ ਤੇ ਇਹਨੂੰ ਕੈਦ ਵਿੱਚ ਸੁੱਟਿਆ। ਜੱਜ ਪੁੱਛਦਾ ਹੈ ਕਿ ਆਪਣੇ ਪੜੋਸੀ ਦੇ ਨਾਲ ਇਹ ਕਰਨ ਨਾਲ ਇਨਸਾਨ ਦਾ ਬਿਮਾਰ ਹੋਣਾ, ਕਾਨੂੰਨ ਸ਼ਿਕਨੀ ਕਰਨਾ ਤੇ ਸਜ਼ਾ ਦਾ ਮੁਸਤਹਿਕ ਹੋਣਾ ਮੁਮਕਿਨ ਹੈ, ਤੇ ਫਾਨੀਅਤ ਦਾ ਗਵਰਨਰ ਇਹਦੇ ਹੱਕ ਵਿੱਚ ਜਵਾਬ ਦਿੰਦਾ ਹੈ। ਤਿੱਬੀ ਜੱਜ ਫਿਰ ਮੁਲਜ਼ਮ ਨੂੰ ਸਖਤ ਸਜ਼ਾ ਦਾ ਹੁਕਮ ਦਿੰਦਾ ਹੈ, ਕਿਉਂ ਜੇ ਉਹਨੇ ਆਪਣੇ ਗੁਆਂਢੀ ਨੂੰ ਆਪਣੇ ਵਾਂਗਰ ਮੁਹੱਬਤ ਕੀਤੀ। ਮਾਦੀ ਇਨਸਾਨ ਪਹਿਲੇ ਦਰਜੇ ਵਿੱਚ ਅਹਿਸਾਨਮੰਦੀ ਦਾ ਕਸੂਰਵਾਰ ਪਾਇਆ ਗਿਆ ਤੇ ਇਹਦੇ ਨਾਲ ਉਹ ਦੂਜੇ ਜੁਰਮ ਜਿਗਰ ਦੀ ਸ਼ਿਕਾਇਤ ਕਰਨ ਦਾ ਇਰਤਕਾਬ ਕਰਨ ਵੱਲ ਵਧਿਆ, ਜਿਹਨੂੰ ਮਾਦੀ ਕਾਨੂੰਨ ਕਤਲ ਕਰਨ ਦੇ ਬਰਾਬਰ ਸਮਝਦਾ ਹੈ। ਇਸ ਜੁਰਮ ਦੀ ਪਦਾਸ਼ ਵਿੱਚ ਮਾਦੀ ਇਨਸਾਨ ਨੂੰ ਮੌਤ ਤੀਕਰ ਸਜ਼ਾ ਪਾਉਣ ਦਾ ਹੁਕਮ ਦਿੱਤਾ ਜਾਂਦਾ ਹੈ। ਜੱਜ ਦੇ ਸਖਤ ਫੈਸਲੇ ਦਾ ਅਖੀਰ ਇੱਥੇ ਹੁੰਦਾ ਹੈ, ਰੱਬ ਤੇਰੀ ਰੂਹ ਉੱਤੇ ਰਹਿਮ ਕਰੇ। ਉਹ ਪਰ ਮਸੀਹ ਸੱਚਾਈ, ਹਯਾਤੀ ਦਾ ਰੂਹ ਤੇ ਫਾਨੀ ਇਨਸਾਨ ਦਾ ਯਾਰ ਕੈਦਖਾਨਿਆਂ ਦੇ ਬੂਹਿਆਂ ਨੂੰ ਖੋਲ੍ਹ ਸਕਦਾ ਤੇ ਕੈਦੀਆਂ ਨੂੰ ਰਿਹਾ ਕਰ ਸਕਦਾ ਹੈ। ਇਲਾਹੀ ਮੁਹੱਬਤ ਦੇ ਪਰਾਂ 'ਤੇ ਬਹੁਤ ਤੇਜ਼ ਇੱਥੇ ਇੱਕ ਮਰਾਸਲਾ ਆਉਂਦਾ ਹੈ। ਫਾਂਸੀ ਨੂੰ ਰੋਕ ਦਿੱਤਾ ਜਾਏ, ਕੈਦੀ ਮੁਜਰਮ ਨਹੀਂ ਹੈ। ਕੈਦਖਾਨੇ ਵਿੱਚ ਹੈਰਤ ਦੀ ਲਹਿਰ ਦੌੜ ਜਾਂਦੀ ਹੈ। ਕੋਈ ਆਖਦਾ ਹੈ ਇਹ ਕਾਨੂੰਨ ਤੇ ਇਨਸਾਫ ਦੇ ਖਿਲਾਫ ਹੈ। ਕਈ ਆਖਦੇ ਨੇ ਮਸੀਹ ਦੀ ਸ਼ਰੀਅਤ ਸਾਡੇ ਕਾਨੂੰਨਾਂ 'ਤੇ ਫੌਕੀਅਤ ਰੱਖਦੀ ਹੈ, ਆਓ ਮਸੀਹ ਦੇ ਮਗਰ ਟੁਰੀਏ। ਬਹੁਤ ਬਹਿਸ ਤੇ ਤਕਰਾਰ ਤੋਂ ਬਾਅਦ ਇਹ ਟਰਾਇਲ ਰੂਹ ਦੀ ਅਦਾਲਤ ਵਿੱਚ ਲੈ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ, ਜਿੱਥੇ ਕ੍ਰਿਸਚਨ ਸਾਇੰਸ ਦੀ ਬਦਕਿਸਮਤ ਕੈਦੀ ਲਈ ਕੌਂਸਲ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਕੌਂਸਲ ਦੀ ਸੰਜੀਦਾ ਪੁਖਤਾ ਨਜ਼ਰਾਂ ਫਤਹ ਤੇ ਉਮੀਦ ਦੀ ਲੋ ਜਲਾਉਂਦਿਆਂ ਹੋਏ ਉੱਤੇ ਵੇਖਦੀ ਹੈ। ਕ੍ਰਿਸਚਨ ਸਾਇੰਸ ਅਚਾਨਕ ਆਲਾ ਅਦਾਲਤ ਵਿੱਚ ਬਦਲ ਜਾਂਦੀ ਹੈ ਤੇ ਮੁਦਈ ਲਈ ਬਹਿਸ ਸ਼ੁਰੂ ਕਰਦੀ ਹੈ। ਅਦਾਲਤ ਵਿੱਚ ਕੈਦੀ ਨੂੰ ਨਾਇਨਸਾਫੀ ਦੇ ਨਾਲ ਸਜ਼ਾ ਦਿੱਤੀ ਗਈ ਹੈ। ਉਹਦੀ ਸਜ਼ਾ ਇੱਕ ਅਲਮੀਆ ਸੀ ਤੇ ਇਖਲਾਕੀ ਤੌਰ 'ਤੇ ਗੈਰ ਕਾਨੂੰਨੀ ਹੈ। ਉਸ ਮੁਹੱਬਤ ਉੱਤੇ ਅਮਲ ਦਰਾਮਦ ਕਰਨ ਨਾਲ ਜਿਹੜੀ ਸ਼ਰੀਅਤ ਨੂੰ ਪੂਰਾ ਕਰਦੀ ਹੈ, ਦੂਜਿਆਂ ਨਾਲ ਉੱਦਾਂ ਦਾ ਹੀ ਸਲੂਕ ਕਰਦਿਆਂ ਹੋਏ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਇਹ ਕਾਨੂੰਨ ਦੀ ਖਿਲਾਫ ਵਰਜ਼ੀ ਨਹੀਂ ਹੈ, ਕਿਉਂ ਜੇ ਕੋਈ ਸ਼ਰਤ ਇਨਸਾਨੀ ਜਾਂ ਇਲਾਹੀ ਇਹਨੂੰ ਨੇਕ ਕੰਮ ਕਰਨ ਤੇ ਇੱਕ ਇਨਸਾਨ ਨੂੰ ਸਜ਼ਾ ਦੇਣ ਲਈ ਪੇਸ਼ ਨਹੀਂ ਕਰਦੀ। ਸਿਰਫ ਇੱਕ ਅਦਾਲਤ ਜਿਹਦੇ ਵਿੱਚ ਕੈਦੀ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਉਹ ਸੱਚਾਈ, ਹਯਾਤੀ ਤੇ ਮੌਤ ਦੀ ਅਦਾਲਤ ਹੈ। ਜੇ ਉਹ ਉਹਨੂੰ ਸਜ਼ਾ ਨਹੀਂ ਦਿੰਦੇ ਤੇ ਤਿੱਬੀ ਜੱਜ ਵੀ ਸਜ਼ਾ ਨਹੀਂ ਦੇਵੇਗਾ, ਤੇ ਮੈਂ ਕੈਦੀ ਲਈ ਉਸ ਬਹਾਲੀ ਦੀ ਮਿੰਨਤ ਕਰਦਾ ਹਾਂ ਜਿਹਦੇ ਤੋਂ ਉਹ ਨਾਜਾਇਜ਼ ਤੌਰ 'ਤੇ ਮਹਿਰੂਮ ਕਰ ਦਿੱਤਾ ਗਿਆ ਹੈ। ਫਿਰ ਅਟਾਰਨੀ ਕ੍ਰਿਸਚਨ ਸਾਇੰਸ ਅਦਾਲਤ ਆਲਾ ਵੱਲੋਂ ਕਾਨੂੰਨੀ ਕਿਤਾਬ ਯਾਨੀ ਬਾਈਬਲ ਵਿੱਚੋਂ ਇਨਸਾਨੀ ਹਕੂਕ ਦੇ ਕੁਝ ਅਸੂਲ ਪੜ੍ਹਦੀ ਹੈ ਤੇ ਇਹ ਬਿਆਨ ਵਾਜ਼ਿਆ ਕਰਦੀ ਹੈ ਕਿ ਬਲੈਕਸਟੋਨ ਦੀ ਨਿਸਬਤ ਬਾਈਬਲ ਹੀ ਚੰਗਾ ਇਖਤਿਆਰ ਹੈ। ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਛਵੀ ਵਾਂਗਰ ਬਣਾਈਏ ਤੇ ਉਹਨਾਂ ਨੂੰ ਇਖਤਿਆਰ ਦਈਏ। ਵੇਖੋ, ਮੈਂ ਤੁਹਾਨੂੰ ਇਖਤਿਆਰ ਦਿੱਤਾ, ਸਾਰੀ ਕੁਦਰਤ ਉੱਤੇ ਗਾਲਬ ਆਓ ਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਹੀਂ ਪਹੁੰਚੇਗਾ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ।
ਆਲਾ ਅਦਲੀਆ ਦਾ ਚੀਫ ਜਸਟਿਸ ਸ਼ਫਕਤ ਦੇ ਨਾਲ ਤੇ ਆਪਣੀ ਮੌਜੂਦਗੀ ਜ਼ਾਹਿਰ ਕਰਦਿਆਂ ਹੋਏ ਸਾਰੇ ਕਾਨੂੰਨਾਂ ਤੇ ਸ਼ਹਾਦਤਾਂ ਨੂੰ ਸਾਹਮਣੇ ਰੱਖਦਿਆਂ ਹੋਏ ਆਪਣੀ ਕਾਨੂੰਨੀ ਕਿਤਾਬ ਬਾਈਬਲ ਵਿੱਚੋਂ ਬਿਆਨ ਕਰਦਾ ਹੈ ਵੀ ਕੋਈ ਵੀ ਨਾਮ ਨਿਹਾਦ ਕਾਨੂੰਨ ਜਿਹੜਾ ਸਜ਼ਾ ਬਲਕਿ ਗੁਨਾਹ ਕਰਨ ਤੇ ਆਮਾਦਾ ਕਰਦਾ ਹੈ ਉਹ ਖਾਲੀ ਤੇ ਖੋਖਲਾ ਹੈ। ਰੂਹਾਨੀ ਹਿੱਸਾਂ ਦੀ ਅਦਾਲਤ ਇਸ ਹੁਕਮ ਨਾਲ ਇਤਫਾਕ ਕਰਦੀ ਏ ਤੇ ਉੱਥੇ ਜੱਥੇ ਨਾਲ ਭਰਿਆ ਹੋਇਆ ਰੂਹਾਨੀ ਕਮਰਾ ਗੂੰਜ ਉੱਠਿਆ, ਬੇਕਸੂਰ ਬੇਕਸੂਰ। ਫਿਰ ਕੈਦੀ ਨਵੇਂ ਜਨਮ, ਤਾਕਤ ਤੇ ਆਜ਼ਾਦੀ ਦੇ ਨਾਲ ਉੱਠਦਾ ਹੈ। ਅਸੀਂ ਗੌਰ ਕੀਤਾ ਜਦੋਂ ਉਹਨੇ ਆਪਣੀ ਕੌਂਸਲ ਕ੍ਰਿਸਚਨ ਸਾਇੰਸ ਦੇ ਨਾਲ ਹੱਥ ਮਿਲਾਇਆ ਤੇ ਉਹਦੀ ਸਾਰੀ ਵਿਚਾਰਗੀ ਤੇ ਕਮਜ਼ੋਰੀ ਗਾਇਬ ਹੋ ਗਈ ਸੀ। ਉਹਦਾ ਬਦਨ ਤੁੰਦ ਤੇ ਬਾਅਸਰ ਹੋ ਗਿਆ, ਉਹਦਾ ਮੁਖੜਾ ਸਿਹਤਮੰਦੀ ਤੇ ਖੁਸ਼ੀ ਦੇ ਨਾਲ ਚਮਕ ਉੱਠਿਆ। ਇਲਾਹੀ ਮੁਹੱਬਤ ਨੇ ਡਰ ਦੂਰ ਕਰ ਦਿੱਤਾ ਸੀ। ਮਾਦੀ ਇਨਸਾਨ ਜਿਹੜਾ ਹੁਣ ਬਿਮਾਰ ਤੇ ਕੈਦੀ ਨਹੀਂ ਏ, ਟੁਰਦਾ ਏ। ਉਹਦੇ ਪੈਰ ਪਹਾੜਾਂ ਉੱਤੇ ਕੀ ਖੁਸ਼ਨੁਮਾ ਨੇ, ਉਹਦੇ ਵਾਂਗਰ ਜਿਹੜਾ ਖੁਸ਼ਖਬਰੀ ਲਿਆਉਂਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।